ਉਹਨੇ ਫੈਸਲਾ ਕਰ ਲਿਆ ਭਈ ਬਿਨਾਂ ਸ਼ੱਕ ਹਯਾਤੀ ਵਾਰੀ ਜਾਏ। ਮੈਂ ਤਖ਼ਤ ਦਿੱਲੀ ਦੇ ਕਿੰਗਰੇ ਸ਼ੱਕਰ ਵਾਂਗ ਭੋਰ ਛੱਡਣੇ ਨੇ। ਜਦੋਂ ਇੱਕ ਵਾਰੀ ਬੰਦਾ ਹਯਾਤੀ ਦੀ ਰਾਹਾਂ ਦਾ ਨਿਖੇੜਾ ਕਰਕੇ ਫੈਸਲਾ ਕਰ ਲਏ ਭਈ ਹੁਣ ਮੈਂ ਇਸ ਰਾਹ 'ਤੇ ਹੀ ਟੁਰਨਾ ਏ, ਤਦ ਉਹਦੇ ਪੈਰ ਆਪੋ ਆਪ ਅੱਗੇ ਵਧਣ ਲੱਗ ਪੈਂਦੇ ਨੇ। ਅਤੇ ਇਹ ਪੈਂਡਾ ਨਹੀਂ ਲੱਗਦਾ, ਕਿੱਕਰ ਦੀ ਕੱਚੀ ਸ਼ਰਾਬ ਦਾ ਨਸ਼ਾ ਲੱਗਦਾ ਏ, ਜਿਹੜਾ ਜੁੱਸੇ ਨੂੰ ਆਪਣੀ ਅੱਗ ਨਾਲ ਇੱਕ ਮਿਸਾਲ ਹਾਰ ਬਾਲਣ ਲੱਗ ਪੈਂਦਾ ਏ। ਇਹ ਫਿਰ ਰਾਹਾਂ ਅੰਦਰ ਕੋਈ ਔਖ ਨਹੀਂ ਰਹਿੰਦਾ, ਉਹ ਸੌਖੀਆਂ ਜਾਪਣ ਲੱਗ ਪੈਂਦੀਆਂ ਨੇ। ਲਾਹੌਰ ਵਿੱਚ ਕੁਝ ਇਹ ਜਿਹੇ ਸੂਝਵਾਨ ਸਨ ਜਿਨ੍ਹਾਂ ਅੰਦਰ ਆਪਣੀ ਧਰਤੀ ਨੂੰ ਅੰਗਰੇਜ਼ ਸਰਕਾਰ ਦੇ ਸੰਸਾਰ ਦੇ ਜਬਾੜਿਆਂ ਤੋਂ ਛੁਡਾਉਣ ਦੀ ਆਸ਼ਾ ਦੇ ਦੀਵੇ ਬਲਦੇ ਸਨ। ਉਹ ਵੀ ਆਪਣੀ ਜਵਾਨ ਹੋਣ ਦੇ ਬਾਲਾਂ ਨੂੰ ਅੰਗਰੇਜ਼ ਸਰਕਾਰ ਦੇ ਰਾਜ ਦੀਆਂ ਬਰਕਤਾਂ ਵਾਲੇ ਨਿਸਾਬ ਪੜ੍ਹਾ ਕੇ ਉਹਨਾਂ ਦੀਆਂ ਸੋਚਾਂ ਵਿੱਚ ਇਹ ਜ਼ਹਿਰ ਮੋਰਾਂ ਨਹੀਂ ਸਨ ਭਰਨਾ ਚਾਹੁੰਦੇ। ਉਹ ਰਲ ਬੈਠੇ ਅਤੇ ਸੋਚ ਵਿਚਾਰ ਕੀਤਾ ਭਈ ਇਹਦਾ ਉਪਾਅ ਕੀ ਹੋ ਸਕਦਾ ਏ, ਅਤੇ ਇਸ ਨਤੀਜੇ 'ਤੇ ਅਪੜੇ ਜੇ ਸਾਨੂੰ ਸਰਕਾਰੀ ਸਕੂਲਾਂ ਤੋਂ ਵੱਖ ਇੱਕ ਆਪਣਾ ਇਹ ਜਿਹਾ ਸਕੂਲ ਖੋਲ੍ਹਣਾ ਚਾਹੀਦਾ ਏ, ਜਿੱਥੇ ਨਵੀਂ ਨਸਲ ਦੇ ਨੌਜਵਾਨ ਆਪਣੀ ਧਰਤੀ ਦੀ ਅਸਲ ਤਾਰੀਖ ਨੂੰ, ਆਪਣੇ ਪੰਜਾਬੀ ਰਹਿਣ ਸਹਿਣ ਬਾਰੇ ਜਾਣਕਾਰੀ ਹਾਸਲ ਕਰ ਸਕਣ। ਇੰਝ ਬਰੈਡਲੇ ਹਾਲ ਦੇ ਗੁਆਂਢ ਵਿੱਚ ਨੈਸ਼ਨਲ ਕਾਲਜ ਦੀ ਨੀਂਹ ਰੱਖਣ ਦਾ ਸਿਰਬੰਦ ਕੀਤਾ ਗਿਆ। ਭਗਤ ਸਿੰਘ ਨੇ DAV ਸਕੂਲ ਦੀਆਂ ਕਿਤਾਬਾਂ ਫੂਕੀਆਂ ਅਤੇ ਬਾਪੂ ਦੇ ਆਖੇ ਲੱਗ ਕੇ ਇਸ ਨੈਸ਼ਨਲ ਕਾਲਜ ਵਿੱਚ ਦਾਖਲਾ ਲੈ ਲਿਆ। ਭਗਤ ਸਿੰਘ ਅੱਗੇ ਅੱਗੇ ਅਤੇ ਕਤੂਰਾ ਪਿੱਛੇ ਪਿੱਛੇ। ਕਤੂਰਾ ਟੁਰ ਟੁਰ ਕੇ ਫਾਵਾ ਹੋ ਗਿਆ ਸੀ। ਸਿਖਰ ਦੁਪਹਿਰ ਸਿਰ 'ਤੇ ਆਣ ਖਲੋਤੀ ਸੀ। ਭਗਤ ਦਾ ਪਰਛਾਵਾਂ ਉਹਦੇ ਪੈਰਾਂ ਥੱਲੇ ਆਉਂਦਾ ਸੀ ਪਿਆ। ਉਹਨੂੰ ਕਾਹਲ ਪਈ ਹੋਈ ਸੀ। ਉਹਦੇ ਕੋਲ 100 ਵਰ੍ਹਿਆਂ ਦੀ ਮੌਤ ਅਕਲਾਪੇ ਪਿੱਛੋਂ ਨਿਰੀ ਅੱਜ ਦੇ ਦਿਹਾੜੇ ਦੀ ਮੋਹਲਤ ਸੀ। ਸੂਰਜ ਡੁੱਬਣ ਨਾਲ ਉਹਨੇ ਵੀ ਓੜਕ ਡੁੱਬ ਜਾਣਾ ਸੀ। ਕਤੂਰਾ ਹੁਣ ਨਿਰਾ ਕਤੂਰਾ ਨਹੀਂ ਸੀ ਰਿਹਾ। ਭਗਤ ਨੇ ਉਹਦਾ ਨਾਂ ਡੱਬ ਖੜੱਬਾ ਰੱਖ ਦਿੱਤਾ ਸੀ। ਉਹ ਭਗਤ ਪਿੱਛੇ ਨਵੇਂ ਕੋਟ ਦੀਆਂ ਬੀੜੀਆਂ ਗਲੀਆਂ ਵਿੱਚ ਟੁਰਦਾ ਅੱਧ-ਮੋਇਆ ਜਿਹਾ ਹੋ ਗਿਆ ਸੀ। ਉਹਦੀ ਜੀਭ 3 ਹੱਥੋਂ ਵਾਛਾਂ ਵਿੱਚੋਂ ਲਮਕਣ ਲੱਗ ਪਈ। ਸੋਰੀ ਭਗਤ ਨੂੰ ਬੜਾ ਤਰਸ ਆਇਆ ਅਤੇ ਉਹਨੂੰ ਇੱਕ ਥਾਪੜਾ ਦੇ ਕੇ ਫਿਰ ਟੁਰ ਪਿਆ। ਅਗਲੇ ਚੌਕ ਦੇ ਕੋਲ ਟਾਂਗਿਆਂ ਦੀਆਂ ਤਰਾਏ ਹੋਏ ਘੋੜਿਆਂ ਲਈ ਪਾਣੀ ਨਾਲ ਭਰੀ ਇੱਕ ਹੌਦੀ ਸੀ। ਭਗਤ ਨੇ ਡੱਬ ਖੜੱਬੇ ਨੂੰ ਚੁੱਕਿਆ ਅਤੇ ਉਸ ਹੌਦੀ ਅੰਦਰ ਵਾਹ ਡੋਬੇ ਦਿੱਤੇ। ਉਹਦੀ ਤ੍ਰੈ ਠੰਡੀ ਕੀਤੀ। ਚੱਲ ਡੱਬ ਖੜੱਬਿਆ, ਚੱਲ ਚੱਲ ਹੁਣ ਬਰੈਡਲੇ ਹਾਲ ਚੱਲੀਏ। ਡੱਬ ਖੜੱਬੇ ਨੇ ਆਪਣੇ ਜੁੱਸੇ ਨੂੰ ਕੁਝ ਝਟਕੇ ਦੇ ਕੇ ਆਪਣੇ ਆਪ ਨੂੰ ਸੁਕਾਇਆ ਅਤੇ ਫਿਰ ਬੂਥੀ ਉੱਚੀ ਕਰਕੇ ਭੌਂਕਿਆ। ਮਤਲਬ ਇਹ ਭਈ ਮੇਰਾ ਥਕੇਵਾਂ ਲੈ ਗਿਆ ਏ, ਤ੍ਰੈ ਵੀ ਮੁੱਕ ਗਈ ਏ ਅਤੇ ਹੁਣ ਜਿੱਥੇ ਮਰਜ਼ੀ ਆਲੇ ਚੱਲ। ਪਰ ਇਹ ਬਰੈਡਲੇ ਹਾਲ ਕੀ ਏ, ਕਿਸੇ ਪਿੰਡ ਦਾ ਨਾਂ ਏ? ਚੱਲ ਬਰੈਡਲੇ ਹਾਲ ਚੱਲੀਏ। ਭਗਤ ਅੱਗੇ ਅੱਗੇ ਅਤੇ ਕਤੂਰਾ ਮਤਲਬ ਡੱਬ ਖੜੱਬਾ ਪਿੱਛੇ ਪਿੱਛੇ। ਉਜੜੇ ਹੋਏ ਸੁੰਨੇ ਬਰੈਡਲੇ ਹਾਲ ਦੇ ਨਿੰਮੇ ਹਨੇਰਿਆਂ ਵਿੱਚ ਵੀ 100 ਵਰ੍ਹਿਆਂ ਦੇ ਇਕਲਾਪੇ ਦੇ ਹੋਕੇ ਸੁਣੀਂਦੇ ਸਨ ਪਏ। ਇੱਕ ਟੁੱਟੀ ਹੋਈ ਬਾਰੀ ਦੇ ਫਰੇਮ ਰਾਹੀਂ ਬਾਹਰ ਦੀ ਧੁੱਪ ਦੀ ਰੋਸ਼ਨਾਈ ਕੋਰੇ ਲੱਠੇ ਦੇ ਇੱਕ ਥਾਨਹਾਰ ਹਾਲ ਅੰਦਰ ਖੁੱਲ੍ਹਦੀ ਜਾਂਦੀ ਸੀ। ਧੁੱਪ ਦੀਆਂ ਚਿੱਟੀਆਂ ਹਵਾੜਾਂ ਇੱਕ ਇਹ ਜਿਹੇ ਰੋਸ਼ਨਦਾਨ ਵਿੱਚੋਂ ਅੰਦਰ ਆ ਰਹੀਆਂ ਸਨ ਜਿਹਦੇ ਸ਼ੀਸ਼ੇ ਜ਼ਮਾਨਿਆਂ ਦੀਆਂ ਛੂਕਦੀਆਂ ਹਨੇਰੀਆਂ ਨੇ ਭੰਨ ਤਰੋੜ ਛੱਡੇ ਸਨ। ਹਾਲ ਵੀ ਉੱਚੀ ਟੀਨ ਦੀ ਛੱਤ ਨਾਲ 5-7 ਚਾਮ ਚਿੱਠਾਂ ਉੱਠੀਆਂ ਲਮਕਦੀਆਂ ਸਨ ਪਈਆਂ। ਉਹਨਾਂ ਆਲ ਦੁਆਲੇ ਹਨੇਰ ਪਾਇਆ ਹੋਇਆ ਸੀ। ਬਰੈਡਲੇ ਲੁੱਗਾ ਪਿਆ ਹੋਇਆ, ਉਜੜਿਆ ਹੋਇਆ। ਮੁੱਦਤਾਂ ਤੋਂ ਇੱਥੇ ਨਾ ਕੋਈ ਆਇਆ ਅਤੇ ਨਾ ਕੋਈ ਗਿਆ। ਲੱਕੜ ਦੇ ਉਹ ਬੈਂਚ ਹਾਲੇ ਵੀ ਮੌਜੂਦ ਸਨ ਜਿਹੜੇ ਟੁੱਟ ਫੁੱਟ ਗਏ ਸਨ, ਪਰ ਉਹਨਾਂ 'ਤੇ ਬਹਿ ਕੇ ਆਜ਼ਾਦੀ ਦੀ ਮੰਗ ਕਰਨ ਵਾਲੇ ਲੀਡਰਾਂ ਦੀਆਂ ਤਕਰੀਰਾਂ ਸੁਣਨ ਵਾਲੇ ਲੋਕਾਂ ਦੇ ਸਾਹ ਹੁਣ ਤੀਕਰ ਆਲੇ ਦੁਆਲੇ ਦੀ ਹਵਾਵਾਂ ਅੰਦਰ ਰਚੇ ਹੋਏ ਸਨ। ਹਾਲ ਦੀਆਂ ਉੱਚੀਆਂ ਟੀਨ ਦੀਆਂ ਛੱਤਾਂ ਉਹਨਾਂ ਜ਼ਮਾਨਿਆਂ ਦੀਆਂ ਕਹਾਣੀਆਂ ਸੁਣਾਉਂਦੀਆਂ ਸਨ ਜਦੋਂ ਇੱਥੇ ਸਾਈਮਨ ਕਮਿਸ਼ਨ ਦੇ ਬਰਖਲਾਫ ਮੌਲਾਨਾ ਜ਼ਫਰ ਅਲੀ ਖਾਂ ਅਤੇ ਅਤਾਉਲਾ ਸ਼ਾਹ ਬੁਖਾਰੀ ਦੀਆਂ ਤਕਰੀਰਾਂ ਇੱਥੇ ਇਕੱਠੇ ਹੋਣ ਵਾਲੇ ਇਨਕਲਾਬੀਆਂ ਵਿੱਚ ਅੱਗ ਲਾ ਦਿੰਦੀਆਂ ਸਨ। ਇਸ ਬਰੈਡਲੇ ਹਾਲ ਨੇ ਜਵਾਹਰ ਲਾਲ ਨਹਿਰੂ, ਸੈਫੂਦੀਨ ਕਚਲੂ, ਮੀਆਂ ਇਫ਼ਤਿਖਾਰਉੱਦੀਨ, ਡਾਕਟਰ ਮੁਹੰਮਦ ਅਸ਼ਰਫ ਅਤੇ ਹੈਰਨ ਹੋਰਾਂ ਨੂੰ ਆਪਣਿਆਂ ਰੋਸ਼ਨਦਾਨਾਂ ਅਤੇ ਬਾਰੀਆਂ ਦੀਆਂ ਅੱਖਾਂ ਨਾਲ ਅੰਗਰੇਜ਼ ਸਰਕਾਰ ਦੇ ਰਾਜ ਨੂੰ ਆਪਣੀ ਜੁੱਤੀ ਦੀ ਨੋਕ ਉੱਤੇ ਰੱਖ ਕੇ ਦੁਤਕਾਰਦਿਆਂ ਵੇਖਿਆ। ਜੋਸ਼ ਮਲੀ ਆਬਾਦੀ ਦੀ ਇਨਕਲਾਬੀ ਸ਼ਾਇਰੀ ਦੀ ਗੱਜ ਵੱਜ ਲੋਕਾਂ ਨੂੰ ਇਨਕਲਾਬ ਦੇ ਸੋਹੇ ਸੁਫਨੇ ਦਿਖਾਉਂਦੀ ਸੀ। ਇੰਦਰ ਕੁਮਾਰ ਗੁਜਰਾਲ ਨੇ ਆਪਣੀ ਸਿਆਸੀ ਹਯਾਤੀ ਬਰੈਡਲੇ ਹਾਲ ਦੀਆਂ ਬਰਾਮਦਿਆਂ ਵਿੱਚ ਸ਼ੁਰੂ ਕੀਤੀ।
ਉਹ ਜੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਤੇ ਇਸ ਲਈ ਭਈ ਉਹ ਬਰੜਲੇ ਹਾਲ ਦੀ ਸਿਆਸਤ ਦਾ ਝੰਡਿਆ ਹੋਇਆ ਸੀ।